ਤੇ ਤਿਆਰੀ ਤੂੰ ਵੀ ਰੱਖ ਲਾ ਉਹਦੀ ਜਲੇਬੀਆਂ ਖਵਾਉਣੀਆਂ ਵਾ ਮਾਸ਼ਾਅੱਲਾ ਵੱਛੀ ਦੇਣੀ ਅੱਲਾ ਖੈਰ ਕਰੇ ਭਾਈ ਦੁਆ ਕਰਿਓ ਸਾਰੇ ਵੱਛੀ ਦੇਵੇ ਵੈਸੇ ਇਸ ਵਲੌਗ 'ਚ ਤੁਹਾਨੂੰ ਪਤਾ ਤਾਂ ਲੱਗ ਜਾਣਾ ਵਾ ਦੁਆ ਤਾਂ ਪਹਿਲਾਂ ਹੀ ਸੂ ਪੈਣੀ ਆ ਦੁਆ ਲੋ ਜੀ ਵੱਛੀ ਦਾ ਮੂੰਹ ਮਿੱਠਾ ਕੀਤੀ ਜਾਂਦੇ ਆ। ਵਾਹ ਵੀ ਵਾਹ ਵਾਹ ਵੀ ਵਾਹ ਵਾਦਿਆਂ ਦੇ ਪਾਬੰਦ ਹੈ ਮੈਂ ਤਾਂ ਜ਼ੁਬਾਨ ਦਿੱਤੀ ਮੁਕਰਨਾ ਨਹੀਂ ਹਾਂ ਵੱਡੀ ਗੱਲ ਨਹੀਂ ਚੋਰੀ ਵੱਡੀ ਗੱਲ ਕਰਤੀ ਹੈ ਮੈਂ ਲੈ ਕੇ ਆਇਆ ਤੇ ਉਹਨੇ ਬੈਠੇ ਬੈਠੇ ਨਕਸ਼ੇ ਦੋ ਕੋਠੀਆਂ ਨੂੰ ਬਣਾ ਦੇਣੇ ਹਾਂ ਤੇ ਉਹਨੇ ਵਾਂਸ ਵੀ ਇਸ ਖੱਤੇ 'ਚ ਲਾਤੇ ਸੀ ਉਦੋਂ ਫੋਨ ਬੰਦ ਤੋਂ ਚਾਚੇ ਦਾ ਸਾਡੇ ਦਾ ਫੋਨ ਬੰਦ ਹੋ ਗਿਆ ਤੇ ਉਹ ਗੱਲ ਸਲਾਹ ਕਰਦੇ ਕਰਦੇ ਇਸ ਖੱਤੇ 'ਚ ਵਾਂਸ ਲੱਗ ਗਿਆ ਸੀ ਲੇਕਿਨ ਉਦੋਂ ਦੀ ਗੱਲ ਸ਼ੁਗਲ ਬਣਿਆ ਹੋਇਆ ਵੀ ਵਾਂਸ ਬੀਜਣੇ ਇਹਨਾਂ ਨੇ ਵਾਂਸ ਲਾਉਣੇ ਆ ਸਾਰੇ ਤਕਰੀਬਨ ਜਿਹੜੇ ਛੱਤਾਂ ਤੋਂ ਲਾਏ ਸੀ ਤੇ ਇਹ ਪੁਰਾਣੇ ਟੀਅਰ ਸੀ ਤੇ ਆਪਾਂ ਬਣਾਉਣੀ ਬੈਠਕ ਤੇ ਮੈਂ ਕਿਹਾ ਵੀ ਬੈਠਕ ਉੱਤੇ ਨਵੇਂ ਲੈ ਕੇ ਪਾ ਲਾਂਗੇ ਤੇ ਇਹ ਪੈਰ ਖਰਾਬ ਹੀ ਹੋਣੇ ਆ ਨਹੀਂ ਭੱਜਣਾ ਨਹੀਂ ਇਹ ਵੀ ਨਾ ਤੂੰ ਮੁੱਕਰ ਜਾਣਾ ਜਿੱਦਾਂ ਜਿੱਦਾਂ ਗਾਂ ਦੇ ਪੈਰ ਬਾਹਰ ਹੁੰਦੇ ਜਾ ਹਾਂ ਮੈਂ ਕਿਹਾ ਮੁੱਕਰਦਾ ਜਾਂਦਾ ਸੀ ਪਹਿਲੋਂ ਅੱਛਾ ਜਿਵੇਂ ਲੱਤਾਂ ਬਾਹਰ ਆ ਰਹੀਆਂ ਤੂੰ ਭੱਜੀ ਜਾਂਦਾ ਨਹੀਂ ਜੱਟੂ ਨਹੀਂ ਮੁੱਕਰਿਆ ਭਾਈ ਜੱਟੂ ਨੇ ਜਲੇਬੀਆਂ ਖਵਾਈਆਂ। अस्सलाम वालेकुम जी की हाल चाल है उम्मीद करते हैं वधिया होवोगे वेलकम है जी अज के नवे व्लॉग च ते अज दी नवी वीडियो च अज दा व्लॉग करते हैं स्टार्ट ते दिखाने तुहानूं अपनी रूटीन कि आपां की करते हैं ते व्लॉग देखियो पूरा इंशाल्लाह तुहानूं अच्छा लगेगा तुहानूं आएगा मज़ा ते मौसम जिहड़ा वा सवेर दा टाइम आ धुंध काफ़ी ज़्यादा आ ते ठंड आ हवा वगण दई आ ते टैंपरेचर अज तकरीबन हैगा 6-7 दा इस टाइम दी घड़ी ते धुप्प दे चांसिस हैगे आ सूरज साहब मूंह विखाउणगे लेकिन हाले नहीं विखाउणगे ਤੇ ਕੰਮ ਹੋ ਗਿਆ ਮਾਸ਼ਾਅੱਲਾ ਸ਼ੁਰੂ ਆਪਣਾ ਤੇ ਸਭ ਤੋਂ ਪਹਿਲੇ ਤੁਹਾਨੂੰ ਆਪਾਂ ਵਿਖਾ ਦਈਏ ਐਂਬਰ ਰਾਣੀ ਦਰਸ਼ਨ ਕਰਾਈਏ ਐਂਬਰ ਦੇ ਐਂਬਰ ਹਾਂਜੀ ਕਿਵੇਂ ਆ ਪੁੱਤ ਠੀਕ ਆ ਉਹ ਮੇਰਾ ਬੱਗਾ ਮਾਸ਼ਾਅੱਲਾ ਹੁਣ ਸਵੇਰੇ ਨਾ ਐਂਬਰ ਕੋ ਜਦੋਂ ਆਈਦਾ ਤੇ ਐ ਮਾਸ਼ਾਅੱਲਾ ਕੀ ਕਹਿੰਦੇ ਵੀ ਦੇਖਦੀ ਆ ਤੇ ਚਾਓ ਚਾਈ ਜੀ ਹੋ ਜਾਂਦੀ ਆ ਤੇ ਅਸੀਂ ਵੀ ਮਾਸ਼ਾਅੱਲਾ ਨੂੰ ਵੇਖ ਕੇ ਹੁਣ ਹੋ ਜਾਂਦੇ ਆ ਚਾਓ ਚਾਈ ਕਿਉਂਕਿ ਜਦੋਂ ਘੋੜਾ ਜਿਸ ਸ਼ੌਕ ਵਾਸਤੇ ਜਿਸ ਚੀਜ਼ ਵਾਸਤੇ ਤੁਸੀਂ ਲਿਆ ਹੋਵੇ ਕਿ ਤੁਹਾਡਾ ਸ਼ੌਕ ਪੂਰਾ ਕਰਾਉਂਦਾ ਹੋਵੇ ਤੁਰਦਾ ਹੋਵੇ ਸੋਹਣਾ ਸਵਾਰੀ ਸੋਹਣੀ ਕਰਾਉਂਦਾ ਹੋਵੇ ਤੇ ਕਹਿ ਲਓ ਵੀ ਚਾਅ ਜਿਹੜਾ ਹੋਰ ਤੁਹਾਡਾ ਦੁਗਣਾ ਹੋ ਜਾਂਦਾ ਤੇ ਜਿੱਦਣ ਦੀ ਮਾਸ਼ਾਅੱਲਾ ਐਂਬਰ ਰਾਣੀ ਤੁਰਨ ਲੱਗੀ ਆ ਕੱਢਣ ਲੱਗੇ ਆ ਇਹਨੂੰ ਅੜੀਆਂ ਥੋੜੀਆਂ ਘੱਟ ਕਰਤੀਆਂ ਵਾ ਤੇ ਯਕੀਨ ਮੰਨੋ ਕਿ ਪਹਿਲੇ ਨਾਲੋਂ ਬਹੁਤ ਹੀ ਸੋਹਣੀ ਲੱਗਣ ਲੱਗ ਗਈ ਆ ਕਿਉਂਕਿ ਸ਼ੌਕ ਜਿਹੜਾ ਹੁਣ ਜ਼ਿਆਦਾ ਪੂਰਾ ਕਰਾਉਣ ਲੱਗ ਗਈ ਆ ਅੱਗੇ ਕਹਿੰਦੇ ਹੁੰਦੇ ਥਾਂ ਤੇ ਖੜਾ ਜਿਹੜਾ ਘੋੜਾ ਸੋਹਣਾ ਲੱਗਦਾ ਵਾ ਲੇਕਿਨ ਜਦੋਂ ਥਾਂ ਤੋਂ ਕੱਢ ਕੇ ਤੋਰੀਏ ਘੋੜੇ ਨੂੰ ਤੇ ਹੋਰ ਦੁਗਣਾ ਹੋ ਜਾਵੇ ਗਿੱਠ ਉੱਚਾ ਹੋ ਜਾਵੇ ਉਹ ਵਾਲਾ ਹਿਸਾਬ ਮਾਸ਼ਾਅੱਲਾ ਐਂਬਰ ਰਾਣੀ ਕਰਦੀ ਆ ਤੇ ਬਹੁਤ ਜ਼ਿਆਦਾ ਸੋਹਣਾ ਅੱਜ ਕੱਲ੍ਹ ਤੁਰ ਰਹੀ ਆ ਅਲਹਮਦੁਲਿਲਾ ਰੱਬ ਨਜ਼ਰੇ ਵੱਧ ਤੋਂ ਬਚਾਵੇ ਤੇ ਰੱਬ ਜਿਹੜਾ ਸ਼ੌਕ ਸਲਾਮਤ ਰੱਖੇ ਸਾਡਾ ਵੀ ਤੇ ਬਾਕੀ ਸਾਰਿਆਂ ਵੇਖਣ ਵਾਲਿਆਂ ਦਾ ਵੀ ਅਲਹਮਦੁਲਿਲਾ। ਬਾਕੀ ਜੀ ਦਿਨ ਹੋ ਗਿਆ ਸ਼ੁਰੂ ਪੱਠੇ ਗਏ ਆ ਕੁਤਰੇ ਆਪਣੇ ਤੁਹਾਨੂੰ ਪਤਾ ਕਿ ਸਵੇਰੇ ਚਾਚੂ ਪੱਠੇ ਕੁਤਰ ਦਿੰਦਾ ਅੱਜ ਚਾਚੂ ਘਰੇ ਆ ਤੇ ਅੱਜ ਸਵੇਰੇ ਚਾਚੂ ਨੇ ਨਾ ਕੰਮ ਕਰਤਾ ਸ਼ੁਰੂ ਤੇ ਲਓ ਜੀ ਮਾਸ਼ਾਅੱਲਾ ਇੱਧਰ ਕਹਿੰਦੇ ਡਾਲਰ ਬੈਠਾ ਹੈ ਵੀ ਡਾਲਰ ਆ ਗਿਆ ਰਾਖੀ ਨੂੰ ਸਿੱਧਾ ਹੁਣ ਜਦੋਂ ਡਾਲਰ ਨੂੰ ਆਪਾਂ ਦੇਖਦੇ ਨਾ ਬੰਨ ਸਾਰਾ ਦਿਨ ਵੱਜਿਆ ਰਹਿੰਦਾ ਰਾਤ ਨੂੰ ਛੱਡੀਦਾ ਤੇ ਹੁਣ ਨਾ ਆਵਾਜ਼ ਵੂਜ ਵੀ ਇਹਦੀ ਸੁਣਨ ਨੂੰ ਮਿਲ ਜਾਂਦੀ ਅੱਗੇ ਤਾਂ ਤੁਹਾਨੂੰ ਪਤਾ ਕਿ ਡਾਲਰ ਆਵਾਜ਼ ਵੂਜ ਵੀ ਨਹੀਂ ਸੀ ਕੱਢਦਾ ਫਿਰ ਉਹ ਲੋਲਿਆਂ ਕੋ ਫਿਰਦਾ ਹੁਣ ਮਾਸ਼ਾਅੱਲਾ ਰਾਖੀ ਵੀ ਕਹਿੰਦੇ ਬਾਬਾ ਕਰਨ ਲੱਗ ਪਿਆ ਤੇ ਰਾਤ ਨੂੰ ਛੱਡ ਦੀਦਾ ਵਾ ਬਾਹਰ ਅੰਦਰ ਫਿਰਦਾ ਰਹਿੰਦਾ ਵਾ ਆਵਾਜ਼ ਵੂਜ ਸੁਣਨ ਨੂੰ ਮਿਲ ਜਾਂਦੀ ਇਹਦੀ ਸਾਨੂੰ ਅੱਜ ਕੱਲ੍ਹ ਤੇ ਹੁਣ ਬੰਨਿਆ ਹੋਇਆ ਵਾ ਤੇ ਪੱਠੇ ਇੱਧਰ ਕੁਤਰ ਲਏ ਆ ਤੇ ਤੂੜੀ ਸੈਮ ਹੁਣੇ ਗਿਆ ਲੈਣ ਇੱਕ ਪੰਡ ਆ ਗਈ ਆ ਤੇ ਤਕਰੀਬਨ 1.5 ਪੰਡ ਹੋਰ ਆਉਣੀ ਆ ਤੇ ਓਕੇ ਹੋ ਜਾਊਗਾ ਤੇ ਇੱਧਰ ਭਾਈ ਜੱਟੂ ਦੀ ਜਿਹੜੀ ਗਾਂ ਮਾਸ਼ਾਅੱਲਾ ਤਿਆਰ ਆ ਚੱਡਾ ਮਾਸ਼ਾਅੱਲਾ ਚੈੱਕ ਕਰੋ ਕਿ ਪੂਰਾ ਨਾ ਕੱਢੀ ਖੜੀ ਆ ਹੁਣ ਤੇ ਥਣ ਹੈਗਾ ਇਹਦਾ ਨਿੱਕਾ ਜਿਹਾ ਸੋਹਣਾ ਵਾ ਤੇ ਮਸ਼ੀਨੀ ਚਵਾਈ ਵਾਲਾ ਥਣ ਆ ਤੇ ਜੱਟੂ ਦੀ ਗਾਂ ਹੁਣ ਤਿਆਰ ਆ ਅੱਗ ਬਾਲੀ ਸੀ ਇੱਥੇ ਕਿ ਥੋੜਾ ਜਿਹਾ ਨਾ ਉਹਨੂੰ ਕੀ ਕਹਿੰਦੇ ਆ ਵੀ ਸੇਕਾ ਰਵੇ ਅੱਗ ਬਾਲ ਕੇ ਬੈਠੇ ਆ ਜੱਟੂ ਹੁਣੇ ਤੇ ਤਾਂ ਕਿ ਵੀ ਸੂਕ ਰਵੇ ਇਹਦੇ ਵਿੱਚ ਪੂਰੇ ਦੇ ਵਿੱਚ ਜਦੋਂ ਕਿਉਂਕਿ ਧੂਆਂ ਹੋ ਜਾਂਦਾ ਨਾ ਤਾਂ ਥੋੜਾ ਜਿਹਾ ਸੇਕਾ ਹੁੰਦਾ ਠੰਡ ਆ ਜਾਨਵਰ ਨੂੰ ਜਿੰਨਾ ਜ਼ਿਆਦਾ ਠੰਡ ਤੋਂ ਬਚਾ ਸਕੀਏ ਬਚਾਉਣ ਦੀ ਲੋੜ ਆ ਤੇ ਖਾਸ ਕਰਕੇ ਗਾਂ ਹੁਣ ਸੂਣ ਵਾਲੀ ਆ ਇਹਨੂੰ ਤਾਂ ਬਹੁਤ ਲੋੜ ਆ ਤਾਂ ਕਰਕੇ ਅੱਗ ਬਾਲੀ ਸੀ ਮੈਨੂੰ ਲੱਗਦਾ ਵੀ ਘੰਟੇ ਕੱਢਦੀ ਆ ਅੱਲਾ ਰੱਖੇ ਖੈਰ 2-4 ਘੰਟੇ ਦੇ ਵਿੱਚ ਸੂਪੂਗੀ ਤੇ ਗੁੱਡ ਨਿਊਜ਼ ਜਿਹੜੀ ਆ ਉਹ ਮਿਲ ਜੂਗੀ ਫਿਰ ਅੱਜ ਉਹਦੇ ਕਹਿਣਾ ਕੋਈ ਵੀ ਜੱਟੂ ਕੋ ਜਲੇਬੀਆਂ ਵੀ ਖਾਣੀਆਂ ਆਪਾਂ ਹੈ ਤੇ ਬਸ ਪੱਠੇ ਪਾਉਣੇ ਆ ਤੂੜੀ ਸਾਡੀ ਪੂਰੀ ਕਰ ਲਈਏ ਤੇ ਫਿਰ ਪੱਠੇ ਪਾਈਏ ਤੇ ਫਿਰ ਕਰਦੇ ਆਂ ਆਪਦਾ ਦਿਨ ਅੱਜ ਸਟਾਰਟ ਹੋ ਗਿਆ ਬਸ ਤੁਸੀਂ ਵਲੌਗ ਨਾਲ ਜੁੜ ਜਾਓ ਵਲੌਗ ਦੇਖਿਓ ਪੂਰਾ ਇਨਸ਼ਾਅੱਲਾ ਤੁਹਾਨੂੰ ਸਵਾਦ ਆਏਗਾ ਅੱਜ ਆਏਗਾ ਮਜ਼ਾ ਚੱਲ ਬਈ ਹਾਂ ਠੀਕ ਆ ਹਾਂ ਧਿਆਨ ਨਾਲ ਲੋ ਜੀ ਮਾਸ਼ਾਅੱਲਾ ਲੱਗੀ ਆ ਬਸ ਸੂਣ ਜੱਟੂ ਤਿਆਰੀ ਕਰ ਲੈ ਜਲੇਬੀਆਂ ਦੀ ਤਿਆਰੀ ਆਪਣੇ ਨੂੰ ਹੈ ਗਾਂ ਦੀ ਵੀ ਤਿਆਰੀ ਆ ਤੇ ਤਿਆਰੀ ਤੂੰ ਵੀ ਰੱਖ ਲਾ ਉਹਦੀ ਜਲੇਬੀਆਂ ਖਵਾਉਣੀਆਂ ਵਾ ਮਾਸ਼ਾਅੱਲਾ ਵੱਛੀ ਦੇਣੀ ਅੱਲਾ ਖੈਰ ਕਰੇ ਭਾਈ ਦੁਆ ਕਰਿਓ ਸਾਰੇ ਵੱਛੀ ਦੇਵੇ ਵੈਸੇ ਇਸ ਵਲੌਗ 'ਚ ਤੁਹਾਨੂੰ ਪਤਾ ਤਾਂ ਲੱਗ ਜਾਣਾ ਵਾ ਦੁਆ ਤਾਂ ਪਹਿਲਾਂ ਹੀ ਸੂ ਪੈਣੀ ਆ ਦੁਆ ਤਾਂ ਪਹਿਲਾਂ ਸੂ ਪੈਣੀ ਆ ਤੇ ਉਦਾਂ ਇੱਕ ਗੱਲ ਆ ਜੱਟੂ ਤੈਨੂੰ ਮੁਬਾਰਕਾਂ ਬਹੁਤ ਵੈਸੇ ਇਹਦੀਆਂ ਤਾਂ ਹੈਗੀਆਂ ਹੀ ਆ ਠੀਕ ਆ ਤੇ ਜਿਹੜੀਆਂ ਤੈਨੂੰ ਛੁੱਟੀਆਂ ਹੋਈਆਂ ਨਾ ਉਹਦਾ ਚਾਅ ਤੇਰਾ ਵੱਖਰਾ ਵਾ
ਤੈਨੂੰ ਦੱਸਿਆ ਸੀ ਨਾ ਮੈਂ। ਐਸਾ ਤੂੰ ਮੈਸ਼ ਆ ਜਿਹੜੀ ਜ਼ੁਬਾਨ ਮੂੰਹ ਕੱਢ ਦਵੇਂ ਤੇ ਬਸ ਉਹ ਹੋ ਜਾਂਦੀ ਹੈ। ਮੇਰਾ ਆਬੂ ਬੱਚੀ ਦਾ ਰੱਸਾ ਲੈਣ ਮਾਸ਼ਾਅੱਲਾ ਚਲਾ ਵੀ ਗਿਆ। ਅੱਛਾ ਰਸਾ ਲੈਣ ਗਿਆ ਬੱਚੀ ਦਾ। ਹੋਰ ਚਲੋ ਅੱਲਾਹ ਖੈਰ ਕਰੇ। ਬੱਚੀ ਦਊਗਾ ਲੱਖ ਰੁਪਏ ਜਿਹੜਾ ਵੀ ਦੇਣਾ ਜੋ ਅੱਲਾ ਨੂੰ ਮਨਜ਼ੂਰ ਹੋਇਆ। ਇਹ ਹੁਣ ਜੋ ਅੱਲਾ ਨੂੰ ਮਨਜ਼ੂਰ ਹੋਇਆ। ਹਾਂ ਉਹ ਤਾਂ ਜ਼ਾਹਰੀ ਗੱਲ ਆ ਫਿਰ ਉਹੀ ਹੋਣਾ ਵਾ। ਰੱਬ ਦੇ ਕੰਮਾਂ ਦੇ ਵਿੱਚ ਕਿਹੜਾ ਆਲਾ ਟਾਲਾ। ਜੋ ਅੱਲਾ ਨੂੰ ਸਹੀ ਸਲਾਮਤ ਹੋਵੇ ਜੋ ਮਰਜੀ। ਜੋ ਮਰਜ਼ੀ ਹੋਵੇ ਸਹੀ ਗੱਲ ਆ। ਬਸ ਇਹ ਛੁੱਟੀਆਂ ਜਿਹੜੀਆਂ ਤੈਨੂੰ ਹੋ ਗਈਆਂ ਨਾ ਇਹ ਕੰਮ ਬੜਾ ਫਾਇਦੇ ਆ। ਜਾਂ ਨੂੰ ਤੂੰ ਅੱਗ ਸਕਾਵਾਂਗੇ 4 ਦਿਨ ਬੱਚੀ ਨੂੰ ਅੱਗ ਸਕਾਵਾਂਗੇ। ਆਹੋ ਨਹੀਂ ਸਹੀ। ਹਾਂ ਤੇ ਨਾ ਬੱਚੀ ਦਾ ਰਸਾ ਲਿਆ ਵਾ ਤੇ ਤੁਸੀਂ ਆ ਕੇ ਅੱਗ ਬਾਲ ਬੱਚੀ ਹੋਣ ਲੱਗੀ। ਮੈਂ ਕਿਹਾ ਤਾਈ ਤੁਹਾਨੂੰ ਕਿਹੜਾ ਪਤਾ। ਚਲੋ ਯਾਰ ਉਮੀਦ ਤਾਂ ਚੰਗੀ ਦੇਖਣੀ ਚਾਹੀਦੀ ਨਾ। ਜੱਟੂ ਭਾਈ ਮੁੱਕਰੀ ਜਾਂਦਾ ਹਾਂ ਹੌਲੀ ਹੌਲੀ ਜਲੇਬੀਆਂ ਘਟਾਈ ਜਾਂਦਾ। ਕਿੰਨੇ ਕਢਾਤੀਆਂ? 200 ਨਾਲ ਸਰ ਨਾ ਜਾਊਗਾ। ਮੈਂ ਕਿਹਾ ਨਾ 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 ਥੱਲੇ ਨਹੀਂ ਹੋਣਾ। 400 ਦੀਆਂ ਜਲੇਬੀਆਂ? ਕਿਲੋ ਪੂਰੀਆਂ ਹੋਣ। ਅੱਛਾ ਕਿਲੋ ਦੀਆਂ ਜਲੇਬੀਆਂ। ਜੇ ਤੂੰ ਕੱਲਾ ਕਿਲੋ ਖਾ ਲਵੇਂ 5 ਮਿੰਟਾਂ 'ਚ ਤੇ ਤੈਨੂੰ ਕਿਲੋ ਹੋਰ ਖਵਾ 5 ਮਿੰਟਾਂ ਦੀ ਗੱਲ ਨਹੀਂ ਹੈਗੀ। ਇਹ ਗੱਲ ਲਿਖੀ ਦੀ ਕਿਹੜੀ ਪੰਜਾਏ ਕੌਣ ਖਾ ਲਊਗਾ। ਹਾਂ ਬਸ ਵੀ ਬਸ ਸਿੱਧੀ ਹੋ ਸਿੱਧੀ ਬਸ। ਲੋ ਜੀ ਪੱਠੇ ਪੁੱਠੇ ਪੈ ਗਏ ਆ ਤੇ ਆਹ ਮਗਰੀ ਰੱਖ ਲਈ ਆ ਗਾਂ ਨੂੰ ਪਾਉਣ ਲਈ ਤੇ ਪੱਠੇ ਸਾਰੇ ਪਾਤੇ ਆ ਤੇ ਜੱਟੂ ਨੇ ਆਦੀ ਗਾਂ ਵੀ ਛੱਡਦੀ ਕਿਉਂਕਿ ਉਹ ਖੜਾਉਣ ਹੀ ਨਹੀਂ ਸੀ ਦਈ। ਜੱਟੂ ਗਾਂ ਕਾਹਤੋਂ ਛੱਡਤੀ? ਉਹ ਮੋਰੀ ਕਢਾ ਗਈ। ਹੈ ਮੋਰੀ ਕਢਾ ਗਈ। ਕੀ ਨਹੀਂ ਸੁਣਾ? ਨਹੀਂ ਉਹ ਇੱਥੇ ਸੁਣਾ ਉਹਨੇ ਤੇ ਇੱਥੇ ਬੱਚਾ ਚੱਕ ਲਾਂਗੇ। ਇੱਥੇ ਉਹਨੇ ਕਿਹਾ ਮੈਂ ਉੱਥੇ ਨਹੀਂ ਸੁਣਾ। ਨਹੀਂ ਉਹਨੂੰ ਸਾਫ਼ ਜਗ੍ਹਾ ਤੇ ਇੱਜ਼ਤ ਰਾਸ ਨਹੀਂ ਆਈ। ਇੱਜ਼ਤ ਰਾਸ ਨਹੀਂ ਆਈ ਉਹਨੂੰ। ਜੱਟੂ ਨੇ ਗਾਂ ਛੱਡਤੀ ਆ ਤੇ ਜੱਟੂ ਉਹ ਵੀ ਛੱਡਦੀ ਆਇਆ ਘੋੜੀ ਦਾ ਰੱਸਾ ਵੀ ਲਿਆ। ਲੋਈ ਡੋਲਰ ਇੱਧਰ ਬੰਦਾ ਧੁੱਪ ਨਿਕਲ ਆਈ ਆ ਫੇਰ ਚਲ ਗਈ ਆ ਤੇ ਜੱਟੂ ਚੱਲ ਛੱਡ ਦੇ ਇਹਨਾਂ ਨੂੰ ਯਾਰ ਸਾਰਿਆਂ ਨੂੰ ਜਲਦੀ ਘਰ। ਧੁੱਪ ਨਿਕਲੀ ਤੇ ਫੇਰ ਚਲ ਗਈ ਆ। ਆਜੋ 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 ਭੱਜੋ 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 ਕਾਕਿਓ ਭੱਜੋ। ਆਂਡਾ ਹੈਗਾ ਕੋਈ? ਹੈ ਕੋਈ ਆਂਡਾ ਨਹੀਂ। ਆਜੋ ਚੋਰ ਸਾਬੋ ਆਜੋ ਆਜੋ ਬਾਹਰ। ਤੁਸੀਂ ਪਤਾ ਨਹੀਂ ਕਦਨ ਬੱਚੇ ਲੈ ਕੇ ਉਹਨੇ ਨਾਲ ਛੱਡਦੇ। ਇਹਨਾਂ ਦਾ ਤਾਂ ਰੋਲਾ ਪਾਇਆ ਹੋਇਆ ਨਾ ਸਵੇਰ ਦਾ। ਆਜੋ 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 ਆਜੋ। ਇੱਧਰ ਦਾਣੇ ਵੀ ਪਏ ਹੋਏ ਖਾ ਲਓ ਆ ਕੇ। ਇਹਨਾਂ ਦੀ ਹੁਣ ਸਪੀਡ ਚੈੱਕ ਕਰਿਓ ਤੁਸੀਂ। ਆਹ ਇਹ ਖੋਲ ਦੇ ਇਹਨਾਂ ਦਾ ਵੀ ਤਾਲਾ ਇਹਨਾਂ ਨੂੰ ਛੱਡ ਦੇ। ਤੇ ਇੱਧਰ ਆਪਣੀ ਅੰਬਰਾਣੀ ਅੰਦਰ ਹੀ ਖੜੀ ਇਹਨੂੰ ਕੜਿਆਲਾ ਦੀ। ਜੱਟੂ ਕੜਿਆਲਾ ਲਿਆਂਦਾ ਨਾ? ਚੱਲ ਆਇਆ ਕੜਿਆਲਾ ਦੇਈਏ ਉਹਨੂੰ ਪਰਾਂ ਹੋਇਓ ਭਾਈ। ਚਲੋ 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 ਚਲੋ। ਲੋ ਜੀ ਅੰਬਰ ਨੂੰ ਕੜਿਆਲਾ ਦੇਤਾ ਵਾ। ਅੱਜ ਇਹਨੇ ਥੋੜਾ ਜਿਹਾ ਔਖਾ ਕੜਿਆਲਾ ਲਿਆ। ਪਤਾ ਨਹੀਂ ਕੀ ਹੋ ਗਿਆ ਵੀ ਅੱਜ ਕੜਿਆਲਾ ਨਹੀਂ ਚੱਜ ਨਾਲ ਲਿਆ। ਛੱਡ ਦੇ ਲੱਕੜ ਛੱਡ ਦੇ। ਜੱਟੂ ਇਹਦੀ ਗੱਡੀ ਉਹ ਪਈ ਆ ਗੱਡੀ ਲਿਆ ਕੇ ਤੇ ਇਹਨੂੰ ਬੰਨੀਏ ਇੱਥੇ। ਅੱਜ ਪਤਾ ਨਹੀਂ ਤੇ ਚੜਨਾ ਵੀ ਕਿ ਨਹੀਂ। ਭਾਈ ਨੇ ਤੇ ਲੋਟ ਚੱਲ ਜਾਣਾ ਅੱਜ। ਤੇ ਹੁਣ ਮੈਂ ਗੱਡੀ ਬੁਰਸ਼ ਮਾਰ ਦੋ ਜੀ ਬੁਰਸ਼। ਲੋ ਜੀ ਇੱਧਰ ਆਪਣੀ ਅੰਬਰ ਮਾਸ਼ਾਅੱਲਾ ਕੜਿਆਲਾ ਦੇ ਦਿੱਤਾ ਵਾ ਤੇ ਪਿੱਛੇ ਬੰਨ ਕੇ ਨਾ ਕੜਿਆਲਾ ਤੇ ਕਰਤੀ ਖੜੀ। ਹੁਣ ਕੜਿਆਲਾ ਚਲਾਉਣ ਲੱਗ ਪਈ ਆ। ਬੁਰਸ਼ ਬਾਰਸ਼ ਵੀ ਇਹਨੂੰ ਮਾਰਤਾ ਮਾਸ਼ਾ ਚਮਕਣ ਲੱਗ ਪਈ। ਅਸੀਂ ਬਾਹਰ ਕੱਢੀ ਆ ਮੀਂਹ ਧੁੱਪ ਨਿਕਲੀ ਤੇ ਇਧਰੋਂ ਧੁੱਪ ਚਲੀ ਗਈ। ਆ ਵੇਖੋ ਸੂਰੇ ਮੜਿਆ ਜਾਂ ਮੂੰਹ ਖੰਦਾ ਤੇ ਅੱਗੇ ਬੱਦਲ ਆ ਜਾਂਦਾ ਵਾ। ਤੇ ਐਂਬਰ ਰਾਣੀ ਹੁਣ ਕਹਿੰਦੀ ਹੁਣੀ ਵੀ ਇਹ ਧੁੱਪ ਤੇ ਕੱਢਿਆ ਤੇ ਛਾਂ ਤੇ ਖੜੇ ਕਰਤਾ ਹੈ। ਕੋਈ ਨਹੀਂ ਨਾ ਧੁੱਪ ਨਿਕਲ ਆਊਗੀ। ਤੇ ਜੱਟੂ ਕੀ ਗਾਂ ਪਤਾ ਨਹੀਂ ਅੱਜ ਕੀ ਕਰਦੇ। ਜੱਟੂ ਦਾ ਮੈਨੂੰ ਦਾ ਗਾਂ ਕਹਿੰਦੀ ਜਲੇਬੀਆਂ ਨਾ ਹੀ ਖਾਣ। ਇੱਧਰ ਆ ਕੇ ਬਹਿ ਗਈ ਆ ਦੁਬਾਰ ਤੋਂ। ਆ ਵੇਖੋ ਲੋ ਜੀ ਅੱਜ ਕਿੰਨੇ ਦਿਨਾਂ ਬਾਅਦ ਧੁੱਪ ਨਿਕਲੀ ਆ ਤੇ ਆਪਣੀਆਂ ਬਰਸਾਂ ਰਾਣੀਆਂ ਨਹਾ ਕੇ ਹਟੀਆਂ ਤੇ ਪਾਣੀ ਇਹਨਾਂ ਦਾ ਗੰਦਾ ਹੋਇਆ ਪਿਆ ਵਾ ਕਿਉਂਕਿ ਵਾਵਾ ਦਿਨ ਹੋ ਗਿਆ ਟਾਈਮ ਨਹੀਂ ਲੱਗਦਾ। ਪੈਪ ਜੀ ਧੁੱਪ ਨਿਕਲਦੀ ਤੇ ਘਰੇ ਚਾਹੀਦਾ ਸੀ। ਜੱਟੂ ਕੱਢ ਦੇ ਬਸ। ਅੱਗੋਂ ਤੇ ਨਹੀਂ ਬੰਦ ਜੱਟੂ ਅੱਗੋਂ ਬੰਦਾ ਬਾਹਰੋਂ। ਇੱਥੋਂ ਖੋਲ ਹੱਥ ਪਾ ਖੋਲ ਦੇ ਹੱਥ ਪਾ ਖੋਲ ਦੇ। ਰੁਕ ਜਾ ਹੁਣ ਸਾਫ਼ ਕਰ ਦੇਣ। ਜੱਟੂ ਕੀ ਗਾਂ ਵੀ ਉੱਧਰ ਸੂਣ ਲੱਗ ਪਈ ਆ। ਉਹ ਬਾਹਰ ਕੱਢ ਕੇ ਬਹਾਤੀ ਆ। ਅਸੀਂ ਕਿਹਾ ਪਾਣੀ ਕੱਢ ਦਈਏ ਪਾਣੀ ਨਿਕਲ ਜੂ ਹੁਣ ਚਿਰ ਅਸੀਂ ਗਾਂ ਗੂੰ ਸਵਾ ਲਾਂਗੇ। ਤੇ ਜੱਟੂ ਚੱਲ ਖੋਲ ਦੇ ਅੱਗੋਂ। ਉਹ ਪੈ ਵੀ ਆ ਖੋਲ ਦੇ। ਚਲੋ ਜੀ ਵਾਵਾ ਹੀ ਹਰਾ ਹੋ ਗਿਆ। ਇੱਕ ਤੇ ਆ ਲੱਗ ਜਾਂਦੀ ਆ ਹਰਿਆਲੀ ਜੀ ਸਾਈਡ ਤੇ। ਆ ਜਾ ਰਿਹਾ ਲੂਸਣ ਨੂੰ ਪਾਣੀ। ਬੋਕਰ ਹੈ ਜੀ ਵਾਵਾ ਦੇਰ ਲੱਗ ਜਾਣੀ ਹੈ ਸਾਫ਼ ਹੋਣ ਨੂੰ। ਵਾਵਾ ਦੇਰ ਬਾਅਦ ਨਿਕਲਣਾ ਪਾਣੀ। ਚਲੋ ਤੁਸੀਂ ਫਿਰ ਤੁਰਿਆ ਹੁਣ ਚਿਰ। ਚੱਲ ਲੰਗੜੋ ਸਪੀਡ ਬਹੁਤ। ਚਲੋ ਜਿਹਦਾ 2 ਘੰਟਿਆਂ ਤੋਂ ਇੰਤਜ਼ਾਰ ਸੀ ਉਹ ਹੋ ਗਿਆ ਹੈ ਜੱਟੂ। ਹੋਰ ਮੁਬਾਰਕ ਹੋਵੇ ਭਾਈ ਤੈਨੂੰ। ਯਾਰ ਮੁਬਾਰਕ ਮਾਸ਼ਾਅੱਲਾ ਬੱਚੀ ਦੇਤੀ ਇਹਨੇ। ਵੱਛੀ ਦੇਤੀ। ਚਾਚੂ ਕਹਿੰਦਾ ਸੀ ਵੀ ਮੈਂ ਵੱਛੀ ਦਾ ਲਿਆਵਾਂ ਰੱਸਾ ਤੇ ਚਾਚੂ ਵੇਖ ਲੈ ਵੱਛੀ ਹੋਈ ਪਈ। ਤੇ ਆ ਮੋਹਰੀ ਤੇ ਰੱਸਾ ਲਿਆਂ ਤਾਂ ਜਲੇਬੀਆਂ ਉਹ ਵੀ ਆ ਜਾਂਦੀ ਹੈ ਕਦੋਂ? ਘੱਟ ਥੋੜੇ ਹੋਣੇ ਕਹਾਣੀ ਨਾ ਖੇੜੋ ਨਹੀਂ ਦਿੰਦੇ ਤੁਹਾਨੂੰ ਦਿੰਦੇ। ਜੱਟੂ ਅਸੀਂ ਤੇਰੇ ਕੋਲ ਖਾਣੀਆਂ ਵਾ ਮੈਂ ਹੁਣੇ ਲਿਆ ਦਿੰਦੇ। ਹੁਣ ਨਹੀਂ। ਵੱਛੀ ਜਾਂ ਮਾਸ਼ਾਅੱਲਾ ਹੋਈ ਜੱਟੂ ਕੀ ਕਿੱਡੀ ਸੋਹਣੀ। ਗਾਂ ਤੋਂ ਵੀ ਸੋਹਣੀ। ਹਾਂ ਤੂੰ ਮੁੱਕੀਆਂ ਚਾਚੂ ਨੇ ਨਹੀਂ ਮੁੱਕੀਆਂ। ਗੱਲ ਸਹੀ ਹੈ ਚਾਚੂ।
ਆਖਰੇ 500 ਰੁਪਏ ਕੱਢੋ ਨਾ ਬੱਚੀ ਜੱਟੂ ਦੀ ਮਾਸ਼ਾਅੱਲਾ ਬੜੀ ਸੋਹਣੀ ਆ ਚਾਚੂ ਇਹ ਚੰਗੀ ਬੱਚੀ ਆ ਚੰਗਾ ਟੀਕਾ ਸੀ ਲੋ ਜੀ ਬੱਚੀ ਦਾ ਮੂੰਹ ਮਿੱਠਾ ਕੀਤੀ ਜਾਂਦੇ ਆ ਖਾਲਾ ਉਹ ਖਾਲਾ ਇਹਨੂੰ ਸਭ ਤੋਂ ਪਹਿਲਾਂ ਲੱਭ ਗਿਆ ਮੇਰਾ ਮੂੰਹ ਮਿੱਠਾ ਹੋ ਗਿਆ ਹੁਣ ਤੁਹਾਡਾ ਮਿੱਠਾ ਕਰ ਸਾਡਾ ਵੀ ਕਰਾ ਨਾ ਬੱਚੀ ਦਾ ਪਹਿਲਾਂ ਹੋ ਗਿਆ ਤੇ ਬੱਚੀ ਖਾਂਦੀ ਨਹੀਂ ਤੇ ਇਹ ਲੱਕ ਦੇ ਖਾ ਜਾਣੀ ਮੱਛਾ ਬਹੁਤ ਸੋਹਣੀ ਬਹੁਤ ਸੋਹਣੀ ਹੈ ਗੁੜ ਹੋਰ ਲਿਆ ਕੇ ਦੇ ਗਾਂ ਨੂੰ ਚਾਚੂ ਰੱਖ ਦੋ ਗਾਂ ਨੂੰ ਦਾਣੇ ਪਾ ਦੋ ਖਵਾ ਦੇ ਜੱਟੂ ਤੇ ਹੁਣ ਸਾਨੂੰ ਵੀ ਖਵਾ ਦੇ ਨਾ ਤੁਹਾਨੂੰ ਵੀ ਖਵਾਉਣਾ ਇਹ ਤੋਂ ਚੰਗੀ ਸ਼ਾਇ ਚੰਗੀ ਛਾਂ ਵਾਹ ਵੀ ਵਾਹ ਜੱਟੂ ਵਾਹ ਵੀ ਵਾਹ ਵਾਦਿਆਂ ਦੇ ਪਾਬੰਦ ਹੈ ਹੈ ਮੈਂ ਤਾਂ ਜ਼ੁਬਾਨ ਦਿੱਤੀ ਮੁਕਰਨਾ ਨਹੀਂ ਹਾਂ ਵੱਡੀ ਗੱਲ ਨਹੀਂ ਚੋਰੀ ਵੱਡੀ ਗੱਲ ਕਰਤੀ ਹੈ ਮੈਂ ਲੈ ਕੇ ਆਇਆ ਕਹਿੰਦਾ ਨਹੀਂ 200 ਦੀ ਲੈ ਆਨੇ ਮੈਂ ਕਿਹਾ ਨਹੀਂ ਲਿਜਾਣੀਆਂ 400 ਦੀਆਂ ਕਿਲੋ ਲਿਜਾਣੀਆਂ ਲਿਜਾਣੀਆਂ ਇਹ ਜੋ ਕਹਿੰਦਾ ਸੀ ਮੈਂ ਕਿਹਾ ਚੱਲ ਯਾਰ ਕੀ ਯਾਦ ਕਰੂ ਵਿਚਾਰਾ ਨਹੀਂ ਭਾਈ ਉਹਦੀ ਗਾਂ ਸੂਈ ਆ ਪੈਸੇ ਜੋੜੇ ਆ ਉਹ ਯਾਰ ਗਾਂ ਸੂਈ ਆ ਉੱਤੋਂ ਗੱਲ ਇਹ ਆ ਬਈ ਵੀ ਮਾਸ਼ਾਅੱਲਾ ਦਿੱਤੀ ਆ ਵੱਛੀ ਸਿੱਧੀ ਜੋ ਤੁਸੀਂ ਕਹਿੰਦੇ ਸੀ ਉਹੀ ਹੋਇਆ ਨਾ ਜੱਟੂ ਹੈ ਮੈਂ ਕਿਹਾ ਜ਼ੁਬਾਨ ਤੋਂ ਭੱਜਣਾ ਨਹੀਂ ਨਹੀਂ ਸਹੀ ਕੀਤਾ ਜ਼ਬਾਨ ਸਮਝ ਗਿਆ ਵੈਲਿਊ ਚੈੱਕ ਕਰ ਲੈ ਜ਼ਬਾਨ ਦੀ ਨਵਾਂ ਸੂਟ ਪਾ ਗਿਆ ਗਾਂ ਸੂਈ ਏ ਵੇਖ ਤੂੰ ਅੱਛਾ ਸੂਟ ਵੀ ਨਵਾਂ ਚਲੋ ਲੋ ਜੀ ਮਾਸ਼ਾਅੱਲਾ ਬੈਠ ਜਾਂਦੇ ਬੱਚੀ ਦਿੱਤੀ ਆ ਬਹੁਤ ਸੋਹਣੀ ਮਾਸ਼ਾਅੱਲਾ ਹੈ ਗਾਂ ਮਾਂ ਵਰਗੀ ਆ ਤੇ ਰਸਾ ਵੀ ਨਵਾਂ ਪਾਇਆ ਲਿਆ ਕੇ ਹੈ ਬੜੀ ਗੱਲ ਆ ਹੈ ਮੋੜੀ ਵੀ ਮੋਰੀ ਵੀ ਲੈ ਆਂਦੀ ਆ ਚਲ ਰੱਖ ਥਲੇ ਜਲੇਬੀਆਂ ਤੇ ਖਾ ਐ ਤਾਂ ਯਾਰ ਕੀ ਏ ਚਾਹ ਦਾ ਵੀ ਜਰਾ ਕਰਕੇ ਅੱਜ ਪ੍ਰਬੰਧ ਵਾਹ ਜੀ ਵਾਹ ਜਲੇਬ ਕਾਦੇ ਕੱਢੇ ਜਲੇਬੀਆਂ ਕਾਦੀਆਂ ਹੈ ਲਓ ਜੀ ਹਾਂ ਚੱਲ ਬਹੁਤ ਅੱਛੇ ਚੱਲ ਮੈਂ ਕਿਹਾ ਵੀ ਘੋੜੀ ਨੂੰ ਅੱਜ ਫੇਰਨਾ ਨਹੀਂ ਦੂਰ ਲੈ ਕੇ ਨਹੀਂ ਜਾਣਾ ਵੈਸੇ ਧੁੱਪ ਨਿਕਲੀ ਜਾਣਾ ਚਾਹੀਦਾ ਸੀ ਪਰ ਟਾਈਮ ਥੋੜਾ ਜਿਹਾ ਘੱਟ ਆ ਮੈਂ ਕਿਹਾ ਵੀ ਯਾਰ ਚੱਲ ਨਾ ਇਹਨੂੰ ਗੀੜਾ ਦਵਾ ਲਈਏ ਇੱਕ ਵਾਰੀ ਥੋੜੀ ਟ੍ਰੇਨਿੰਗ ਹੋ ਜਾਵੇ ਤਾਂ ਕਿ ਅੜੀਆਂ ਛੜੀਆਂ ਜਿਹੜੀਆਂ ਹੈਗੀਆਂ ਨਾ ਉਹ ਬਰਕਰਾਰ ਜਿਹੜੀਆਂ ਹੈਗੀਆਂ ਵਾਲੀਆਂ ਚੰਗੀਆਂ ਉਹ ਵੀ ਨਿਕਲ ਜਾਣ ਚੱਲ ਮੇਰਾ ਪੁੱਤਰ ਚੱਲ ਸ਼ਾਬਾਸ਼ ਥੋੜਾ ਤੋੜ ਲਈਏ ਤੇ ਉਸ ਤੋਂ ਬਾਅਦ ਫਿਰ ਇਹਨੂੰ ਬੰਨ ਕੇ ਫਰਕਣਾ ਛਮਕਾ ਮਾਰ ਕੇ ਪੱਠੇ ਪਾਉਨੇ ਆ ਚੱਲ ਮੇਰਾ ਪੁੱਤਰ ਚੱਲ ਸ਼ਾਬਾਸ਼ ਚੱਲ ਬਗਿਆ ਚੱਲ ਸ਼ਾਬਾਸ਼ ਚੱਲ ਪਿਆ ਚੱਕਾ ਇਹਦਾ ਚੱਕ ਪਿਆ ਬਸ ਫਿਰ ਚੱਕ ਬਸ ਆ ਚੱਕ ਬਹੁਤ ਅੱਛੇ ਬਸ ਮੇਰਾ ਬੱਕਾ ਬਸ ਚਲਾ ਚੱਕ ਬਸ ਲੋ ਜੀ ਇੱਧਰ ਘੋੜੀ ਲਈ ਫਿਰਦੇ ਆ ਆ ਗਿਆ ਮੈਂ ਹੋਰ ਤੇ ਉੱਤੇ ਕੁਛ ਹੈ ਹੀ ਨਹੀਂ ਹੈ ਗੱਦੀ ਗੁੱਦੀ ਓਏ ਮੈਂ ਨਾ ਗੇੜੇ ਤੇ ਲਾਈ ਸੀ ਅੱਛਾ ਗੇੜੇ ਤੋਂ ਬਾਅਦ ਮੇਰੇ ਜ਼ਿਹਨ ਚ ਆਇਆ ਮੈਂ ਕਿਹਾ ਚੱਲ ਯਾਰ 10-15 ਮਿੰਟ ਜਿਹੜਾ ਨਾ ਉੱਤੇ ਬਹਿ ਜਾਵਾਂ ਐਵੇਂ ਨਾਗਾ ਲਾਜ਼ਮੀ ਕਰਾਉਣਾ ਇਹਦੇ ਕੋਲ ਤੇ ਨਾਗਾ ਤਾਂ ਨਹੀਂ ਕਰਾਇਆ ਉਹ ਉੱਤੋਂ ਦੀ ਗੇੜਾ ਕਢਾ ਕੇ ਨਾ ਆ ਵਿੱਚੋਂ ਵਿੱਚ ਰਾਏ ਬਦਲ ਕੇ ਲੈ ਕੇ ਆਇਆ ਹਾਂ ਅੱਛਾ ਤੇ ਖੇਡਦੀ ਆਈ ਮੈਂ ਕਿਹਾ ਕਿਤੇ ਖੇਡਣਾ ਨਾ ਭੁੱਲ ਜਾਵੇ ਅੱਛਾ ਹੈ ਚੱਲ ਜਰੀਏ ਚੱਲ ਸ਼ਾਬਾਸ਼ ਚੱਲ ਐ ਆਪੇ ਸ਼ੁਰੂ ਹੋ ਜਾਂਦੀ ਹਾਂ ਆਪੇ ਹੀ ਮੜਾ ਜਾ ਕੜਿਆ ਨਾ ਉਹਨੂੰ ਲਗਾਮ ਨੂੰ ਖਿੱਚਣ ਦੀ ਲੋੜ ਆ ਚੱਲ ਸ਼ਾਬਾਸ਼ ਹੋ ਰੰਗਲੇ ਜਹਾਨ ਦੀਆਂ ਰੌਣਕਾਂ 'ਚ ਵੀ ਦਿਲ ਕਿਸੇ ਗੱਲ ਤੋਂ ਉਦਾਸ ਹੋਣਗੇ ਹਜੇ ਵੀ ਕੁਝ ਸੋਚ ਲਾਵੇ ਮਹਿਰਮਾ ਨਹੀਂ ਤਾਂ ਪੱਠੇ ਵੱਢਣੇ ਪੈ ਜਾਣੇ ਆ ਹੈ ਬਈ ਚੱਲਾਂ ਲਾਹੌਰ ਨੂੰ ਮੈਂ ਵੇਖਣ ਆਇਆ ਵੀ ਮੁੰਡੇ ਕੰਮ ਠੀਕ ਕਰ ਰਹੇ ਆ ਅਸੀਂ ਤਾਂ ਰੋਜ਼ ਠੀਕ ਕਰੀਦਾ ਨਹੀਂ ਤੁਸੀਂ ਰੋਜ਼ ਠੀਕ ਕਰੀਦਾ ਵਾ ਪਰ ਮੈਂ ਜਾਂਦਾ ਤਸੱਲੀ ਤੇ ਕਰਨੀ ਹੋਈ ਨਹੀਂ ਤਸੱਲੀ ਕਰ ਲਾ ਹਾਂ ਤੇਰੇ ਉਹਨਾਂ ਨੂੰ ਮੁੱਕੇ ਚੱਲੀ ਜਾਂਦੇ ਬੰਦਾ ਛੱਡ ਜਾ ਕੋਈ ਬੰਦਾ ਕੋਈ ਨਹੀਂ ਦੁਆਵਾਂ ਹੀ ਆ ਤੁਹਾਨੂੰ ਮੇਰੀਆਂ ਤੇ ਸਾਰੇ ਵੇਖਣ ਵਾਲਿਆਂ ਦੀਆਂ ਲਓ ਜੀ ਤਿਆਰੀ ਹੈ ਜਾਂ ਵੱਟ ਤਿਆਰੀ ਨਹੀਂ ਵੱਟੀ ਮਤਲਬ ਵੀ ਇਦਾਂ ਹੀ ਆ ਕਿਉਂਕਿ ਬੱਸ 'ਚ ਬਹਿਣਾ ਹੁੰਦਾ ਤੇ ਫਿਰ ਜਰਾ ਹਿਸਾਬ ਕਿਤਾਬ ਜਿਹਾ ਲਾ ਕੇ ਤੇ ਇਦਾਂ ਹੀ ਬਹਿ ਬੂ ਜਾਈਦਾ ਐਡਾ ਮਤਲਬ ਸਕੂਨ ਦੇ ਨਾਲ ਐਡੇ ਕੋਈ ਮਾਇਆ ਲਾ ਕੇ ਸੂਟ ਨਹੀਂ ਪਾਈਦਾ ਵੀ ਕੀ ਕਹਿੰਦੇ ਹੁੰਦੇ ਆ ਵੀ ਵੱਟ ਪਾਉਣੇ ਆ ਇਦਾਂ ਦਾ ਕੋਈ ਚੱਲ ਕੇ ਚੱਲੇ
ਹੈ ਕਿਹੜਾ ਫਿਰ ਜਾਂਚ ਤੇ ਚੱਲੇ ਆਹੋ ਏਦਾਂ ਹੀ ਆ ਵੀ ਜਾਣਾ ਸਿਰਫ ਫਿਰਨ ਤੁਰਨ ਹੀ ਜਾਣਾ ਵਾ ਹੋਰ ਸਹੀ ਗੱਲ ਆ ਜਾਂਚ ਤੇ ਨਹੀਂ ਚੱਲ ਮਿੰਨਾ ਉੱਤੇ ਡੋਲੇ ਆ ਹੈ ਪੂਰੇ ਖੱਤੇ ਜੀ ਮੈਕਾਂ ਆ ਰਹੀਆਂ ਪਰਫਿਊਮ ਸਾਰੇ ਡੋਲੇ ਆ ਉਹ ਨਹੀਂ ਪੱਠਿਆਂ ਦਾ ਮੈਂ ਕੱਢਿਆ ਆ ਸਾਰਾ ਜਿਹਨੇ ਦਿਨ ਪੱਟੇ ਪਾਇਆ ਸਾਰਾ ਮੈਕ ਬਾਹਰ ਆ ਹੁਣ ਹੋਰ ਸਾਰੇ ਲਾ ਕੇ ਨਿਕਲਣਾ ਨਹੀਂ ਨਹੀਂ ਭਾਈ ਬਹੁਤੇ ਮੈਂ ਪਰਫਿਊਮ ਨਹੀਂ ਲਾਏ ਐਵੇਂ ਰੌਲਾ ਪਾਈ ਜਾਂਦੇ ਆ ਲਓ ਜੀ ਮਾਸ਼ਾਅੱਲਾ ਕੰਮ ਲੱਗੇ ਆ ਮੁੰਡੇ ਕਰਨ ਤੇ ਨੇੜੇ ਲਾਤਾ ਤਕਰੀਬਨ 3 ਪੜਨਾ ਹੋ ਗਈਆਂ ਤੇ 4 ਰਹਿ ਗਈਆਂ ਤਿੰਨ ਨਹੀਂ ਜਾਂਦੀਆਂ ਇਹ ਪੱਠੇ ਵੱਡੇ ਆ ਉਹ ਤੁਹਾਡੇ ਜੱਟੂ ਦੇ ਨਾ ਅਸਲ ਚ ਖੱਤਾ ਜੱਟੂ ਦਾ ਵਾ ਤੇ ਜੱਟੂ ਨਾਲ ਫਿਰ ਬਹੁਤ ਜ਼ਿਆਦਾ ਪੱਖ ਪੂਰਦਾ ਵਾ ਉਹਦੇ ਖੱਤੇ ਦਾ ਨਹੀਂ ਵੱਡੇ ਹੀ ਆ ਵੱਡੇ ਆ ਵਿਰਲੇ ਆ ਮੈਂ ਕੱਲ ਵੀ ਦੱਸਿਆ ਸੀ ਉਹ ਦੁਗਣੇ ਆ ਉਹਨਾਂ ਨਾਲ ਕਹਿੰਦਾ ਸਾਰੀਆਂ ਖਾਮੀਆਂ ਸਾਡੇ ਖੱਤੇ 'ਚ ਕੱਢਦੀਆਂ ਨਹੀਂ ਉਹ ਪਰਲੇ ਦੇ ਵਿੱਚ ਭਾਈ ਕਾਸ਼ਣੀ ਬਹੁਤੀ ਸੀ ਲੇਕਿਨ ਫਿਰ ਵੀ ਨਾ ਕਾਸ਼ਣੀ ਦੇ ਨਾਲ ਇਹ ਆ ਵੀ ਜ਼ਰਾ ਬਣ ਜਾਂਦਾ ਯਾਰ ਕੁਤਰਾ ਚੰਗਾ ਬਣ ਜਾਂਦਾ ਵਾ ਇਹ ਨਿੱਕੇ ਵੀ ਇਹ ਆ ਕੁੱਤਰਾ ਵੀ ਆਂਦਾ ਨਹੀਂ ਬੰਦਾ ਡੰਡੀਆਂ ਉਸਲੀਆਂ ਇਹਨਾਂ ਦੀਆਂ ਹੀ ਹੈ ਨਹੀਂ ਸਾਰਾ ਨੁਕਤਾ ਇੱਥੇ ਹੀ ਆ ਹਾਂ ਇੱਥੇ ਹੀ ਆ ਵਿਰਲੇ ਵੀ ਇਹ ਆ ਅਗਲਾ ਲੋ ਵੀ ਨਹੀਂ ਇਹਦਾ ਚੰਗਾ ਹੋਣਾ ਹੈ ਸਾਰਾ ਕੁਝ ਇੱਥੇ ਆ ਇਹ ਵੱਡੇ ਨੂੰ ਰਹਿਣ ਦੋ ਨਹੀਂ ਹੁਣ ਹੱਥ ਤਾਂ ਲਾਤਾ ਤੁਸੀਂ ਤੇ ਨਾਲੇ ਵਾਂਸ ਬੀਜਣੇ ਸੀ ਇਸ ਕਿਹਾ ਚਲੋ ਯਾਰ ਟਾਈਮੋ ਟਾਈਮ ਇਹਨੂੰ ਵੱਢ ਦਈਏ ਐਵੇਂ ਨਾ ਹੋਵੇ ਇਹਨਾਂ ਦੀ ਸਲਾਹ ਬਦਲ ਜਾਵੇ ਵਾਂਸਾਂ ਦੀ ਵਾਂਸ ਉਹ ਖਤਮ ਉਹ ਗੱਲਾਂ 'ਚ ਆ ਬਾਂਸ ਬੀਜਣੇ ਇੱਥੇ ਇੱਥੇ ਕੁਝ ਵੀ ਬੀਜ ਸਕਦੇ ਆ ਇਹ ਕਿਉਂਕਿ ਗੱਲ ਨਾ ਬੀਜਣੇ ਆ ਜਿੱਦਾਂ ਮਰਜ਼ੀ ਬੀਜੀ ਜਾਣ ਕਿਉਂ ਜੱਟੂ ਨਹੀਂ ਅਸੀਂ ਬੀਜਣਾ ਕੋਈ ਅਸਲ ਦੇ ਵਿੱਚ ਨਾ ਚਾਚਾ ਸਾਡਾ ਜਿਹੜਾ ਨਾ ਉਹ ਤੁਸੀਂ ਮਿਸਾਲ ਸੁਣੀ ਹੋਣੀ ਜਿਵੇਂ ਕਹਿੰਦੇ ਹੁੰਦੇ ਆ ਕਿ ਫੋਨ ਚਾਰਜਿੰਗ ਤੇ ਆ ਤੇ ਫਿਰ ਮੈਂ ਅੱਜ ਘਰ ਵਾਲਿਆਂ ਕੋਲ ਬੈਠਾ ਤੇ ਘਰ ਵਾਲੇ ਵੀ ਚੰਗੇ ਬੰਦੇ ਆ ਚਾਚੇ ਸਾਡੇ ਦਾ ਉਹ ਹਿਸਾਬ ਆ ਕਿ ਜਦੋਂ ਉਹਦਾ ਫੋਨ ਚਾਰਜਿੰਗ ਤੇ ਹੁੰਦਾ ਜਾਂ ਬੰਦ ਹੋਣ ਵਾਲਾ ਹੁੰਦਾ ਮੇਰੇ ਅੱਬੂ ਕੋਲ ਉਹਨੇ ਭਾਵੇਂ ਕੋਠੀ ਦੋਵਾਂ ਦੇ ਨਕਸ਼ੇ ਬਣਵਾ ਲਓ ਹਨਾ ਮੈਂ ਸਭ ਕੁਝ ਬਣਾ ਦੂੰ ਬੈਠਾ ਬਣਾ ਦੂੰਗਾ ਨਾ ਕੋਈ ਵੀ ਗੱਲ ਹੋਵੇ ਮਤਲਬ ਫੋਨ ਕੋ ਫੜ ਲਓ ਤੇ ਚਾਚੇ ਨਾਲ ਗੱਲਾਂ ਕਰਨ ਲੱਗ ਪਓ ਉਹਨੇ ਬੈਠੇ ਬੈਠੇ ਨਕਸ਼ੇ ਦੋਵਾਂ ਕੋਠੀਆਂ ਨੂੰ ਬਣਾ ਦੇਣੇ ਹਾਂ ਤੇ ਉਹਨੇ ਵਾਂਸ ਵੀ ਇਸ ਖੱਤੇ ਚ ਲਾਤੇ ਸੀ ਉਦੋਂ ਫੋਨ ਬੰਦ ਤੋਂ ਚਾਚੇ ਦਾ ਸਾਡੇ ਦਾ ਫੋਨ ਬੰਦ ਹੋ ਗਿਆ ਤੇ ਉਹ ਗੱਲ ਸਲਾਹ ਕਰਦੇ ਇਸ ਖੱਤੇ 'ਚ ਵਾਂਸ ਲੱਗ ਗਿਆ ਸੀ ਲੇਕਿਨ ਉਦੋਂ ਦੀ ਗੱਲ ਸ਼ੁਗਲ ਬਣਿਆ ਹੋਇਆ ਵੀ ਵਾਂਸ ਬੀਜਣੇ ਇਹਨਾਂ ਨੇ ਵਾਂਸ ਲਾਉਣੇ ਆ ਤੇ ਲਾਉਣੇ ਕੀ ਆ ਐਵੇਂ ਸ਼ੁਗਲ ਹੈ ਸ਼ੁਗਲ ਕਰਦੇ ਹੁੰਨੇ ਐਵੇਂ ਬਸ ਕਾਕੋ ਆ ਗਈ ਉਹ ਬਸ ਚਾਚਾ ਇਦਾਂ ਹੀ ਆ ਤੇ ਬਾਕੀ ਲੋ ਜੀ ਮਾਸ਼ਾਅੱਲਾ ਇਹ ਟਾਈਮ ਨਾਲ ਹੁਣ ਮੇਰੀ ਗੱਲ ਸੁਣ ਲਓ ਨਿਬੇੜ ਕੇ ਤੇ ਫਿਰ ਅੱਲਾ ਰੱਖੇ ਖੈਰ ਹੁਣ ਤੁਸੀਂ ਨਾ ਮਗਰੋਂ ਇਹ ਨਾ ਹੋਵੇ ਸਾਰੇ ਦੇਖਣ ਵਾਲੇ ਪਤਾ ਕੀ ਕਹਿੰਦੇ ਆ ਠੀਕ ਆ ਵੀ ਸੈਮ ਵਲੌਗ ਨਹੀਂ ਚੰਗਾ ਬਣਾਉਂਦਾ ਯਾਰ ਕੋਸ਼ਿਸ਼ ਕਰਿਆ ਕਰ ਨਾ ਜਿਵੇਂ ਦਾ ਬੰਦਾ ਨਾ ਕਬੂਲ ਕਰ ਲਿਓ ਨਹੀਂ ਅਸਲ 'ਚ ਮੈਂ ਹੁਣ ਉੱਥੇ ਹੁਣਾ ਨਾ ਮੈਂ ਨਾ ਸਟੂਡੀਓ ਕੰਮ ਵੀ ਕਰਨਾ ਤੁਹਾਨੂੰ ਪਤਾ ਗਾਣੇ ਸ਼ਾਣੇ ਬਣਾਉਣੇ ਆ 2-3 ਸਮੀ ਵੀ ਉੱਥੇ ਹੋਣਾ ਵਾ ਤੇ ਮੈਂ ਕੋਸ਼ਿਸ਼ ਕਰੂੰਗਾ ਉਹ ਵੀ ਕਲਿੱਪ ਐਡ ਕਰਾਂ ਤੇ ਇੱਥੋਂ ਦਾ ਕੰਮ ਕਰਦੀ ਵੀ ਨਾਲ ਦੀ ਨਾਲ ਕਿਉਂਕਿ ਅਕਸਰ ਜਿਹੜੇ ਬੰਦੇ ਆ ਉਹ ਪਿੰਡ ਦੀ ਲਾਈਫ ਜਿਹੜੀ ਆ ਦੇਖਣੀ ਬਹੁਤਾ ਪਸੰਦ ਕਰਦੇ ਆ ਤੇ ਇੱਥੋਂ ਦੀ ਰੌਣਕ ਮੇਲਾ ਜਿਹੜਾ ਕਹਿੰਦੇ ਵੀ ਜ਼ਿਆਦਾ ਵਧੀਆ ਲੱਗਦਾ ਵਾ ਸ਼ਹਿਰ ਦੇ ਨਾਲੋਂ ਕਿਉਂਕਿ ਮੋਸਟਲੀ ਆਪਾਂ ਨੂੰ ਦੇਖਦੇ ਆ ਬੰਦੇ ਜਿਹੜੇ ਬਾਹਰ ਵਾਲੇ ਆ ਤੇ ਕੀ ਕਹਿੰਦੇ ਹੁੰਦੇ ਵੀ ਅਫੜਾ ਤਫੜੀ ਭੱਜ ਨਸਤਾ ਉਹ ਦੇਖਦੇ ਹੀ ਰਹਿੰਦੇ ਸਾਰਾ ਦਿਨ ਉਹਨਾਂ ਦੀ ਲਾਈਫ ਦੇ ਵਿੱਚ ਉਹੀ ਚੀਜ਼ ਚੱਲਦੀ ਆ ਸੋ ਜਿਹੜੀ ਆ ਜਿਹੜਾ ਸਕੂਨ ਆ ਇਹ ਬਾਹਰ ਦੇਖਣ ਨੂੰ ਨਹੀਂ ਮਿਲਦਾ ਇਹ ਪਿੰਡਾਂ ਥਾਵਾਂ 'ਚ ਦੇਖਣ ਨੂੰ ਮਿਲਦਾ ਜ਼ਾਹਰੀ ਗੱਲ ਆ ਫਿਰ ਸਾਰੇ ਵੀਰ ਭਰਾ ਗਿਲਾ ਕਰਦੇ ਕਿ ਯਾਰ ਤੁਸੀਂ ਬਾਹਰ ਚੱਲ ਗਏ ਉਧਰ ਤੁਰੇ ਫਿਰਦੇ ਹੋ ਠੀਕ ਆ ਤੇ ਪਿੱਛੇ ਜਿਹੜਾ ਵਲੌਗ ਆ ਉਹ ਕੋਈ ਨਹੀਂ ਬਣਦਾ ਜਾਂ ਤੁਸੀਂ ਉਹ ਜਿਹੜੀ ਰੌਣਕ ਆ ਡੇਰੇ ਦੀ ਉਹ ਨਹੀਂ ਦਿਖਾਉਂਦੇ ਸੋ ਇਸ ਕਰਕੇ ਇਸ ਵਾਰੀ ਮੈਂ ਹੱਲ ਕੱਢ ਲਿਆ ਸੈਮ ਨੂੰ ਮੈਂ ਕਿਹਾ ਵੀ ਪਿੱਛੋਂ ਭਰਾ ਤੂੰ ਵਲੌਗ ਬਣਾਉਣੇ ਆ ਤੇ ਮੈਂ ਜਿਹੜੇ ਕੰਮਕਾਰਾਂ ਨਿਬੇੜ ਕੇ ਤਾਂ ਕਿ ਮੰਮੀ ਅੱਜ ਮੈਂ ਕੰਮ ਹੀ ਹੋ ਜਾਣ ਠੀਕ ਆ ਦੇਖਣ ਵਾਲਿਆਂ ਨੂੰ ਜਿਹੜਾ ਵਾ ਰੌਣਕ ਮੇਲਾ ਵੀ ਦੇਖਦਾ ਰਵੇ ਸੋ ਇਸ ਕਰਕੇ ਸੈਮ ਨੂੰ ਕਿਹਾ ਸੈਮ ਸਾਹਿਬ ਸੋਹਣਾ ਬੜਾ ਵਲੌਗ ਬਣਾ ਕੇ ਵਿਖਾਇਆ ਕਰਨਾ ਸਾਰਿਆਂ ਨੂੰ ਠੀਕ ਆ ਤੇ ਹੈ ਹਾਂ ਸੋਹਣੇ ਬੜੇ ਕੋਸ਼ਿਸ਼ ਹੈ ਯਾਰ ਹੌਲੀ ਹੈ ਨਾ ਠੀਕ ਆ ਆਪਾਂ ਕਿਹੜਾ ਬਹੁਤ ਯਾਰ ਆਪਾਂ ਬਹੁਤ ਪ੍ਰੋਫੈਸ਼ਨਲ ਆ ਆਪਾਂ ਵਿਖਾਉਣਾ ਆਪਾਂ ਕਿਹੜਾ ਵੀ ਕੋਈ ਸ਼ੋਅ ਤੇ ਲੱਗੇ ਆ ਜਾਂ ਲਾਈਵ ਆ ਹਾਂ ਨਾ ਆਪਣਾ ਸ਼ੋਅ ਆ ਨਾ ਲਾਈਵ ਆ ਜੋ ਕਰਦੇ ਆ ਆਪਾਂ ਉਹੀ ਵਿਖਾਉਂਦੇ ਆ ਗੱਲਾਂ ਬਾਤਾਂ ਕਰਦੇ ਆ ਹਨਾ ਕੋਈ ਐਡਾ ਮਤਲਬ ਦੇਸੀ ਲਾਈਫ ਆ ਕੋਈ ਕੱਟ ਵੱਢ ਨਹੀਂ ਹੁੰਦਾ ਸਾਡੇ ਵਲੌਗ 'ਚ ਜਿਹੜੀ ਗੱਲ ਹੁੰਦੀ ਉਹ ਸਿੱਧੀ ਹੁੰਦੀ ਆ ਠੀਕ ਆ ਮਤਲਬ ਕੋਈ ਇਹ ਨਹੀਂ ਹੈਗਾ ਵੀ ਬੜੇ ਚੰਗੇ ਸੀਨ ਕੱਢ ਕੇ ਕਟਿੰਗ ਕਰਕੇ ਐਡੀਟਿੰਗ ਕਰਕੇ ਵੇਖਣ ਵਾਲਿਆਂ ਨੂੰ ਉਹ ਬ੍ਰੇਨ ਵਾਸ਼ ਮਾਈਂਡ ਵਾਸ਼ ਵੀ ਹਾਂ ਵਾਹ ਕਿਆ ਜੋ ਹੈਗਾ ਸਿੱਧਾ ਠੀਕ ਆ ਇਹ ਨਹੀਂ ਵੀ ਜਿਹੜੀ ਬਹੁਤ ਚੰਗੀ ਚੀਜ਼ ਆ ਉਹ ਕੱਢ ਲਈ ਤੇ ਜਿਹੜੀ ਮੰਦੀ ਆ ਉਹ ਵਿਖਾਈ ਨਾ ਨਹੀਂ ਜੋ ਆ ਚੰਗਾ ਮਾੜਾ ਸਾਰਾ ਕੁਝ ਉਹ ਤੁਹਾਡੇ ਸਾਹਮਣੇ ਆ ਤੇ ਉਹੀ ਸਾਡੀ ਲਾਈਫ ਦੇ ਵਿੱਚ ਜੋ ਚੰਗਾ ਮਾੜਾ ਵਾ ਉਹੀ ਸਾਰਿਆਂ ਦੇ ਸਾਹਮਣੇ ਆ ਐਵੇਂ ਨਹੀਂ ਹੈਗਾ ਕਿ ਉਹ ਫੇਕ ਫੂਕ ਵਾਲਾ ਕੋਈ ਹਿਸਾਬ ਨਹੀਂ ਹੈਗਾ ਮੇਰੇ ਕੋਲ ਤੇ ਜੋ ਬੋਲਿਆ ਜਾਂਦਾ ਹੁੰਦਾ ਯਕੀਨ ਮੰਨੋ ਐਦਾਂ ਹੀ ਚੱਕ ਕੇ ਕਲਿੱਪ ਲਾ ਦੀ ਤੇ ਆਪਾਂ ਕਦੇ ਨਹੀਂ ਕਟਿੰਗ ਕੀਤੀ ਨਾ ਦੇਖਿਆ ਸੁਣਿਆ ਠੀਕ ਆ ਵੈਸੇ ਗਾਲ ਇਹ ਮੰਦੀ ਚੰਗੀ ਗੱਲ ਵੈਸੇ ਨਹੀਂ ਆਪਾਂ ਅਲਹਮਦੁਲਿਲਾ ਕਰੀ ਦੀ ਤੇ ਉਹ ਜੋ ਸਿੱਧੀ ਗੱਲ ਹੋਵੇ ਉਹੀ ਸਾਰਿਆਂ ਦੇ ਰੂਬਰੂ ਰੱਖ ਦੀ ਆ ਕਿਉਂਕਿ ਸਾਰੇ ਵੀਰ ਭਰਾ ਭੈਣ ਭਰਾਵਾਂ ਜਿਹੜੇ ਵੀ ਵੇਖਦੇ ਆ ਉਹ ਸਾਰੇ ਮੈਂ ਫੈਮਿਲੀ ਸਮਝਦਾ ਠੀਕ ਆ ਜਿਹੜਾ ਸੁਭਾਅ ਜਿਹੜੀ ਗੱਲਬਾਤ ਫੈਮਿਲੀ ਨਾਲ ਆ ਉਹੀ ਤੁਹਾਡੇ ਸਾਰਿਆਂ ਨਾਲ ਆ ਠੀਕ ਆ ਸੋ ਇਸ ਕਰਕੇ ਬਾਕੀ ਤੇ ਜੱਟੂ ਕਿੱਧਰ ਗਿਆ ਸਾਡੇ ਵਲੌਗ ਵੇਖਣ ਨੂੰ ਹੋਇਓ ਕਾਇਮ ਹਾਂ ਹੁਣ ਇਹਨਾਂ ਨੇ ਨਹੀਂ ਯਾਰ ਵਲੌਗ ਮੈਂ ਵੀ ਬਣਾਇਆ ਕਰਨੇ ਆ
ਮੇਰੀ ਗੱਲ ਸੁਣ, ਮੈਂ ਸਾਡੇ ਕੱਲਿਆਂ ਦੇ ਕੰਮ ਹਾਂ ਮੈਂ ਵਲੌਗ ਸ਼ੁਰੂ ਕਰ ਦਿਆ ਕਰੂੰਗਾ, ਠੀਕ ਆ। ਮੈਂ ਕੰਮ ਕਾਰ ਵਿਖਾ ਦਿਆ ਕਰੂੰਗਾ ਜਿਹੜੇ ਅਸੀਂ ਕਰਦੇ ਆ, ਠੀਕ ਆ। ਮੈਂ ਲਾਹੌਰ ਦੀ ਮਾਰਨਿੰਗ ਵੀ ਵਿਖਾਇਆ ਕਰੂੰਗਾ ਤੇ ਨਾਲ ਤੁਸੀਂ ਪਿੰਡ ਦੀ ਵਿਖਾਉਣੀ ਆ, ਠੀਕ ਆ। ਸ਼ਾਮ ਵੀ ਤੇ ਮਾਰਨਿੰਗ ਹਾਂ ਕੰਮ ਹੀ ਕੰਮ। ਹਾਂ ਬਾਕੀ ਮੈਂ ਚਲੇ ਜਾਇਆ ਕਰਨਾ, ਮੈਂ ਜਾਣਾ ਵਾ ਬਾਕੀ ਵਿਕਾਰ ਕੋਲੇ, ਤੇ ਉੱਥੇ ਵੀ ਇਨਸ਼ਾਅੱਲਾ ਤੁਹਾਨੂੰ ਉਹ ਜਿਹੜੇ ਵਲੌਗ ਪ੍ਰੋਪਰ ਉਹ ਵੀ ਦੇਖਣ ਨੂੰ ਤੁਹਾਨੂੰ ਮਿਲਣਗੇ ਇਨਸ਼ਾਅੱਲਾ। ਲੋਹੜੀ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਵਲੌਗਾਂ ਦੇ ਵਿੱਚ ਹੀ, ਮਤਲਬ ਆਲ ਪੈਕੇਜ ਇਸੇ ਵਲੌਗਾਂ 'ਚ ਆ। ਤੇ ਬਾਕੀ ਮੈਂ ਹੁਣ ਚੱਲਾਂ ਵਾਂ ਤੇ ਤੁਸੀਂ ਬਾਕੀ ਕੰਮ ਕਰ ਲਓ, ਠੀਕ ਆ। ਮੈਂ ਹੁਣ ਵੇਖਦਾ ਮੈਨੂੰ ਕੋਈ ਛੱਡ ਕੇ ਆਵੇ, ਹਿਸਾਬ ਕਿਤਾਬ ਲਾਵੇ, ਹਿਸਾਬ ਕਿਤਾਬ ਰੱਖੇ ਰੁੱਖੇ ਛੱਡ ਕੇ ਭੱਜ। ਵੇਖਦੇ ਆ, ਕੋਈ ਨਹੀਂ, ਠੀਕ ਆ। ਚਲੋ ਵੱਢ ਲਓ ਮੇਰਾ ਭਰਾ ਪੱਠੇ। ਲੋ ਜੀ ਜਾਂਦੇ ਜਾਂਦੇ ਆਹ ਕੰਮ ਵੀ ਹੋ ਚੱਲਾ। ਆ ਟੀਅਰ ਪੈ ਸੀ ਆਪਣੇ ਕੋਲ ਸਾਰੇ ਤਕਰੀਬਨ ਜਿਹੜੇ ਛੱਤਾਂ ਤੋਂ ਲਾਏ ਸੀ, ਤੇ ਇਹ ਪੁਰਾਣੇ ਟੀਅਰ ਸੀ ਤੇ ਆਪਾਂ ਬਣਾਉਣੀ ਬੈਠਕ, ਤੇ ਮੈਂ ਕਿਹਾ ਵੀ ਬੈਠਕ ਉੱਤੇ ਨਵੇਂ ਲੈ ਕੇ ਪਾ ਲਾਂਗੇ ਤੇ ਇਹ ਪੈ ਖਰਾਬ ਹੀ ਹੋਣੇ ਆ, ਮਜ਼ੀਦ ਖਰਾਬ ਹੋਣੇ ਆ, ਇਹ ਕਹਿ ਸਕਦੇ ਆ ਆਪਾਂ। ਤੇ ਇਹ ਭਾ ਹੋਣਿਆਂ ਨੂੰ ਚੁਕਾਤੇ ਆ। ਹੋਰ ਭਾ ਠੀਕ ਹੋ? ਸ਼ੁਕਰ ਅੱਲਾ ਦਾ। ਭਾ ਹੋਣਾ ਦਾ ਕੰਮ ਆ ਕਬਾੜ ਦਾ, ਉਮਰ ਦਰਾਜ਼ ਕਬਾੜੀ ਆਡਾ 50 ਵਾਲਾ ਪੁਲ। ਅੱਡਾ 50 ਵਾਲਾ ਪੁਲ, 50 ਵਾਲੇ ਪੁਲ ਤੇ ਹੀ ਆਪਣੇ ਨੇੜੇ ਸਰ ਗਿਆ ਹੈ। ਇਹ ਵੀ ਰੱਬ ਨੇ ਇੱਕ ਨਿਮਤ ਹੀ ਆ ਕਿ ਲਾਗੇ ਜਾਗੇ ਦੁਕਾਨਾਂ ਸਾਰੀਆਂ ਆ ਗਈਆਂ ਹੁਣ ਹੈ। ਜੰਗਲ 'ਚ ਮੰਗਲ ਹੋ ਗਿਆ, ਯਕੀਨ ਮੰਨੋ। ਪੁਲ 2 ਸਾਲ ਪਹਿਲਾਂ ਕੁਛ ਨਹੀਂ ਸੀ ਤੇ ਹੁਣ ਮਾਸ਼ਾਅੱਲਾ ਇਹ ਆ ਵੀ ਪੁਲ ਤੇ ਹਰ ਸ਼ੈ ਰਾਤ ਨੂੰ 11-12 ਵਜੇ ਤਾਈਂ ਖੁੱਲਾ ਰਹਿੰਦਾ। ਇਹ ਲਓ ਜੀ ਆਹ ਕਰੋ ਚੈੱਕ, ਆ ਸਾਰੇ ਲੱਦਨੇ ਭਾਜੀ ਤਕਰੀਬਨ ਹੈਗੇ ਆ ਕੋਈ 500 ਕਿਲੋ ਦੇ ਕੋਲੇ ਵਧਣਾ ਅੱਛਾ ਇਨਸ਼ਾਅੱਲਾ। ਇਨਸ਼ਾਅੱਲਾ ਮੈਂ ਤਾਂ ਕਹਿੰਦਾ 700 ਹੋ ਜਾਵੇ। ਅੱਲਾ ਕਰੇ ਟਨ ਹੋ ਜਾਵੇ। ਇਹ ਨਵਾਂ ਕਿੰਨੇ ਨੂੰ ਆ ਭਾਜੀ ਲੋਇਆ? 200 ਰੁਪਏ ਕਿਲੋ। ਕਿਲੋ ਟੀਅਰ 200 ਰੁਪਏ ਤੇ ਪੁਰਾਣਾ ਜਾਂਦਾ ਵਾ 20-25-30 ਜਿੱਥੇ ਹਿਸਾਬ ਕਿਤਾਬ ਲੱਗੇ, ਇਹ ਕਹਿ ਸਕਦੇ ਆ। ਲਓ ਜੀ ਇਹ ਅੱਲਾ ਦੀ ਸਪੁਰਦ ਹੋ ਗਿਆ ਜੀ। ਤੇ ਆਹ ਗਾਡਰ ਪਏ ਆ, ਗਾਡਰ ਰੱਖ ਲਏ ਆ। ਗਾਡਰ ਥੋੜੇ ਪੁਰਾਣੇ ਸੀ ਤੇ ਚੰਗੇ, ਕਹਿੰਦੇ ਵੀ ਪੁਰਾਣਾ ਲੋਹਾ ਚੰਗਾ ਹੁੰਦਾ, ਸਿਆਣੇ ਕਹਿੰਦੇ ਇਹੀ। ਤੇ ਇਹ ਗਾਡਰ ਰੱਖ ਲਿਆ, ਟੀਅਰ ਜਿਹੜੇ ਸਾਰੇ ਇਹ ਦੇ ਦਿੱਤੇ ਆ। ਮੈਂ ਕਿਹਾ ਵੀ ਗਾਡਰ ਜਿਹੜੇ ਉਹ ਇਹ ਪਾ ਲਵਾਂਗੇ ਸੋਹਣੇ ਬੜੇ ਬਫ ਮਰਾ ਕੇ ਪਾਲਿਸ਼ ਕਰਾ ਕੇ, ਤੇ ਜਿਹੜੇ ਬਾਕੀ ਆ ਟੀਅਰ ਜਿਹੜੇ ਉਹ ਆਪਾਂ ਨਵੇਂ ਲਿਆ ਕੇ ਪਾ ਦਾਂਗੇ। ਲਓ ਜੀ ਅੱਲਾ ਦੀ ਸਪੁਰਦ। ਇਹ ਸਾਰੇ ਨੇ ਜਿਹੜੇ ਨਾ ਇਹ ਲੱਦੇ ਚੱਲੇ ਆ ਤੇ ਇਹ ਓਕੇ ਦੀ ਆਵਾਜ਼ ਹੋ ਚੱਲੇ। ਜਾਂਦੇ ਜਾਂਦੇ ਹਲੇ ਨਾ ਕੰਮ ਵਾਵਾ ਸਾਰੇ ਮੈਨੂੰ ਲੱਗਦਾ ਨਿਬੇੜ ਜਾਣੇ ਆ। ਆਹ ਕੱਲ ਫਸ ਗਿਆ ਟਰੈਕਟਰ ਇੱਥੇ, ਖਾਲੀ 'ਚ ਪਾਣੀ ਸੀ ਤੇ ਚੰਗਾ ਭਲਾ ਕੰਮ ਪੈ ਗਿਆ, ਬੜਾ ਔਖਾ ਕੱਢਿਆ ਸ਼ਾਮ ਜਦੋਂ ਆਪਾਂ ਵਲੌਗ ਐਂਡ ਕੀਤਾ। ਉਸ ਤੋਂ ਬਾਅਦ ਪੱਠੇ ਲੈ ਕੇ ਆਏ ਚੱਕ ਕੇ। ਗੋਡੇ ਜਿਹੜਾ ਟੋਇਆ ਪੈ ਗਿਆ। ਆਹੋ ਤੇ ਇਹ ਅੱਜ ਨਹੀਂ ਸਹੀ ਆ। ਇੱਟਾਂ ਸਿੱਟ ਲਿਓ, ਠੀਕ ਆ। ਬਾਅਦ ਚੋਂ ਇੱਥੇ ਖੜੇ ਕਿਉਂ ਵੀ ਇੱਟਾਂ ਉਟਾਂ ਸਿੱਟ ਲਿਓ ਆਪਦੀਆਂ ਸਾਰੀਆਂ। ਹਾਂ ਸਾਰੀਆਂ ਥਾਂ ਸੋਹਣਾ ਬੜਾ ਪੂਰ ਕੇ ਟਰੈਕਟਰ ਅੱਜ ਫਸਾ ਨਾ ਲਿਓ, ਠੀਕ ਆ। ਹਾਂ ਤੇ ਸਵੇਰੇ ਜੱਟੂ ਆਪਦਾ ਮੇਰਾ ਪੁੱਤ ਸੋਹਣਾ ਬੜਾ ਕੰਮ ਸ਼ਾਮ ਜਿਹੜਾ ਨਿਬੇੜਨਾ ਵਾ, ਠੀਕ ਆ। ਧਿਆਨ ਨਾਲ ਗੱਲਾਂ ਘੱਟ ਸੁਣਾਇਆ ਕਰ। ਅੱਛਾ ਮੈਂ ਹਿਸਾਬ ਲਿਆ ਜੱਟੂ ਮਾਸ਼ਾਅੱਲਾ ਗੱਲਾਂ ਦੀ ਗਲਾਲੜ ਆ ਹੈ ਜੱਟੂ। ਗੱਪਾਂ ਜਿੰਨੀਆਂ ਮਰਜ਼ੀ ਸੁਣ ਲਓ, ਗੱਪਾਂ ਜਿੰਨੀਆਂ ਮਰਜ਼ੀ ਸੁਣ। ਨਹੀਂ ਵਿੱਚੋਂ ਗੱਪਾਂ ਕੋਈ ਨਹੀਂ ਮਾਰੀਦੀ। ਚਲੋ ਗੱਲਾਂ ਸੱਚੀਆਂ ਹੀ ਕਹਿੰਦਾ। ਗੱਲਾਂ ਸੱਚੀਆਂ ਕਹਿੰਦੇ ਆ, ਸਹੀ ਗੱਲ ਹੈ। ਮੂੰਹ ਤੇ ਕਹਿ ਦੇ। ਸਹੀ ਆ ਸਹੀ ਆ। ਤੁਹਾਨੂੰ ਜਲੇਬੀਆਂ ਖਵਾਈਆਂ ਨਾ ਮੈਂ ਖਵਾਈਆਂ ਬਸ, ਇਹ ਕਦੇ ਛੁੱਟਣੀ ਸਾਡੀ ਜਾਨ ਜੇ ਤੂੰ ਖਵਾਤੀਆਂ ਤੇ। ਕਿਹਾ ਹੈ ਮੈਂ ਜ਼ੁਬਾਨ ਤੋਂ ਨਹੀਂ ਭੱਜਣਾ ਹਾਂ ਤੇ ਨਹੀਂ ਭੱਜਿਆ। ਨਹੀਂ ਭੱਜਾਂ, ਨਹੀਂ ਇਹ ਮੈਨੂੰ ਆਦਾ ਤੂੰ ਮੁੱਕਰ ਜਾਣਾ, ਜਿੱਦਾਂ ਜਿੱਦਾਂ ਗਾਂ ਦੇ ਪੈਰ ਬਾਹਰ ਹੁੰਦੇ ਜਾ। ਹਾਂ ਮੈਂ ਕਿਹਾ ਮੁੱਕਰਦਾ ਜਾਂਦਾ ਸੀ ਪਹਿਲੋਂ। ਅੱਛਾ ਜਿੱਦਾਂ ਜਿਵੇਂ ਲੱਤਾਂ ਬਾਹਰ ਆ ਰਹੀਆਂ ਤੂੰ ਭੱਜੀ ਜਾਂਦਾ। ਨਹੀਂ ਜੱਟੂ ਨਹੀਂ ਮੁੱਕਰਿਆ ਭਾਈ, ਜੱਟੂ ਨੇ ਜਲੇਬੀਆਂ ਖਵਾਈਆਂ। ਜੱਟੂ ਵੈਲ ਮਠਾਈ ਖਵਾਉਣਾ ਨਾ ਫਿਰ ਮੈਂ ਤੈਨੂੰ ਕਿਹਾ ਆਪਦੀ ਵੱਛੀ ਤੇ ਮਠਾਈ ਖਵਾਉਣੀ ਤੁਹਾਨੂੰ। ਸੁਣ, ਮੈਂ ਤੈਨੂੰ ਕਿਹਾ ਸੀ ਨਾ ਇੱਕ ਗੱਲ, ਤੈਨੂੰ ਇੱਕ ਗੱਲ ਕਹੀ ਸੀ ਕੱਲ। ਮੈਂ ਤੈਨੂੰ ਕੀ ਕਿਹਾ ਸੀ ਕੀ? ਕੱਲ ਸ਼ਾਮੀ ਰਾਤੀ ਮੈਂ ਤੈਨੂੰ ਕਿਹਾ ਸੀ, ਮੈਂ ਕਿਹਾ ਸੀ ਜ਼ਬਾਨ ਜਿਹੜੀ ਨਾ ਬੰਦੇ ਦੀ ਇਹ ਬਹੁਤ ਮੈਟਰ ਕਰਦੀ ਹੈ, ਏਦਾਂ ਨਹੀਂ ਕਰਦੀ। ਹੋਰ ਹੁਣ ਸਾਡੀ ਵੱਛੀ ਸੂ ਪੈਣੀ ਕਿੰਨਾ 100 ਮਹੀਨਿਆਂ ਤਾਈਂ। ਹਾਂ ਬੜੀ ਦੀ ਅੱਛਾ ਫਿਰ ਆਪਾਂ ਤੁਹਾਨੂੰ ਮਠਾਈ ਖਵਾਉਣੀ। ਲੋ ਬਈ ਜੱਟੂ ਦੀ ਡਨ ਹੋ ਗਈ ਮਠਿਆਈ। ਅੱਲਾ ਕਰੇ ਤੇਰੀ ਵੱਛੀ ਸੂਵੇ ਤੇ ਫਿਰ ਵੱਛੀ ਉਹ ਦੇਵੇ। ਵਲੌਗ ਗਾਂ ਨਹੀਂ ਗਾ ਨਾ ਨਹੀਂ ਨਾ ਭੱਜਾਂ ਤੇ ਲੱਤਾਂ ਵੀ ਭੱਜ ਜਿੱਦਾਂ ਲੈ ਕੇ ਆ। ਲੋ ਜੀ ਬਾਕੀ ਵਲੌਗ ਜਿਹੜਾ ਅੱਜ ਦਾ ਆਪਾਂ ਇੱਥੇ ਹੀ ਐਂਡ ਕਰ ਦਿੰਦੇ। ਮੈਂ ਹੁਣ ਚੱਲਾਂਵਾ ਲਾਹੌਰ ਨੂੰ, ਚਾਲੇ ਪੈਣ ਲੱਗੇ ਆ, ਸੋ ਇਸ ਕਰਕੇ ਵਲੌਗ ਜਿਹੜਾ ਕੰਟੀਨਿਊ ਨਹੀਂ ਹੋ ਸਕਦਾ ਅੱਗੇ, ਤੇ ਕਿਉਂਕਿ ਉੱਥੇ ਮੈਨੂੰ ਪਹੁੰਚਣ ਨੂੰ ਤਕਰੀਬਨ 3.5 ਘੰਟੇ ਲੱਗਣੇ। ਆਪਾਂ ਨੂੰ ਹੈਗਾ ਤੇ ਇੱਥੋਂ 200 ਕਿਲੋਮੀਟਰ ਚੀਚਾ ਵਤਨੀ ਸਿਟੀ ਤੋਂ ਲੈ ਕੇ ਲਾਹੌਰ ਜਿਹੜਾ ਟਰਮੀਨਲ ਆ 200 ਕਿਲੋਮੀਟਰ ਆ, ਤੇ ਟਾਈਮ ਜਿਹਾ ਲੱਗ ਜਾਂਦਾ ਕਾਫੀ ਜ਼ਿਆਦਾ। ਸੋ 3.5 ਘੰਟੇ ਤਕਰੀਬਨ ਲੱਗਦੇ ਆ ਜੇ ਆਪਾਂ GT ਰੋਡ ਥਾਣੀ ਜਾਈਏ। ਤੇ ਇਸ ਕਰਕੇ ਵਲੌਗ ਜਿਹੜਾ ਐਂਡ ਕਰਦੇ ਆ, ਇੱਥੇ ਹੀ ਇਖਤਤਾਮ ਕਰਦੇ ਆ। ਬਹੁਤ ਸਾਰਾ ਧਿਆਨ ਰੱਖਣਾ, ਖਿਆਲ ਰੱਖਣਾ ਵਾ। ਤੇ ਅੱਜ ਦੇ ਵਲੌਗ 'ਚ ਦਿਓ ਇਜਾਜ਼ਤ। ਮਿਲਦੇ ਆ ਸਵੇਰ ਨਵੇਂ ਵਲੌਗ ਦੇ ਵਿੱਚ, ਇੱਕ ਨਵੇਂ ਰੂਟੀਨ 'ਚ, ਇੱਕ ਨਵੇਂ ਦਿਨ 'ਚ। ਬਹੁਤ ਸਾਰਾ ਪਿਆਰ, ਬਹੁਤ ਸਾਰੀ ਰਿਸਪੈਕਟ। ਰੱਬ ਰੱਖ।